ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਬਹੁਤ ਹੀ ਮਾੜੀ ਖਬਰ ਟੈਕਸਸ ਦੇ ਇੱਕ ਛੋਟਾ ਜਿਹਾ ਟਾਊਨ ਉਵਲਡੇ ਤੋਂ ਆ ਰਹੀ ਹੈ, ਜਿੱਥੇ ਇੱਕ ਉਸ ਹੀ ਸਕੂਲ ਦੇ ਰਹਿ ਚੁੱਕੇ ਸਟੂਡੈਂਟ ਨੇ 18 ਸਕੂਲ ਦੇ ਬੱਚੇ ਤੇ 3 ਅਡਲਟਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਬਾਅਦ ਦੇ ਵਿੱਚ ਪੁਲਿਸ ਨੇ ਇਸ ਨੂੰ ਵੀ ਗੋਲੀਆਂ ਨਾਲ ਮਾਰ ਦਿੱਤਾ। ਸੋ ਇਹ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਤੋਂ ਬਾਅਦ ਸਭ ਤੋਂ ਵੱਡੀ ਮਾਸ ਸ਼ੂਟਿੰਗ ਕਹਿ ਸਕਦੇ ਹੈਗੇ ਆ। ਓਵਲਡੇ ਇੱਕ ਛੋਟਾ ਜਿਹਾ ਟਾਊਨ ਹੈ ਟੈਕਸਸ ਦੇ ਵਿੱਚ। ਕਹਿੰਦੇ ਵੀ ਫਰਾਈਡੇ ਨਾਈਟ ਨੂੰ ਫੁੱਟਬਾਲ ਰੂਲ ਕਰਦਾ ਉੱਥੇ। ਫੁੱਟਬਾਲ ਦੀਆਂ ਗੇਮਾਂ ਹੁੰਦੀਆਂ। ਮੈਥਿਊ ਮੈਕੋਨਗੇ ਉਹਦਾ ਵੀ ਇਹ ਘਰ ਹੈਗਾ ਆ। 15,000 ਦੀ ਪੋਪੂਲੇਸ਼ਨ ਵਾਲਾ ਇਸ ਟਾਊਨ ਦੇ ਵਿੱਚ 80% ਹਿਸਪੈਨਿਕ ਜਾਂ ਲਟੀਨੋ ਲੋਕ ਰਹਿੰਦੇ ਆ, ਇਹ ਯੂਐਸ ਸੈਂਸਸ ਬਿਊਰੋ ਦੇ ਮੁਤਾਬਕ। ਤੇ 1 in 5 ਪਾਵਰਟੀ ਲਾਈਨ ਦੇ ਵਿੱਚ ਹੈਗਾ। 80 ਮੀਲ ਆਊਟਸਾਈਡ ਸੈਨ ਐਂਟੋਨੀਓ ਆ, 70 ਮੀਲ ਯੂਐਸ ਮੈਕਸੀਕੋ ਦੇ ਬਾਰਡਰ ਤੇ ਪਰੇ ਹੈਗਾ ਆ। ਸੋ ਅੱਜ ਇਸ 18 ਸਾਲਾਂ ਦਾ ਇੱਕ ਸਦਾਈ ਨੇ ਜਾ ਕੇ ਪਹਿਲਾਂ ਤਾਂ ਇਸਨੇ ਆਪਣੀ ਗ੍ਰੈਂਡ ਮਦਰ ਨੂੰ ਗੋਲੀਆਂ ਨਾਲ ਮਾਰਿਆ, ਬਾਅਦ ਦੇ ਵਿੱਚ ਐਲੀਮੈਂਟਰੀ ਸਕੂਲ ਚਲ ਗਿਆ, ਉੱਥੇ ਅੰਨ੍ਹੇਵਾਹ ਗੋਲੀਆਂ ਚਲਾਤੀਆਂ, ਜਿਹਦੇ ਨਾਲ ਹੁਣ ਹਜੇ ਵੀ, ਕਿਉਂਕਿ ਬਹੁਤ ਲੋਕਾਂ ਦੀ ਗੋਲੀਆਂ ਲੱਗੀਆਂ, ਗਿਣਤੀ ਵੱਧਦੀ ਜਾ ਰਹੀ ਆ। 18 ਬੱਚੇ ਕਨਫਰਮ ਹੋ ਚੁੱਕੇ ਆ ਜਿਨ੍ਹਾਂ ਦੀ ਮੌਤ ਹੋਈ ਆ। 3 ਅਡਲਟਸ ਉਹਨਾਂ ਦੀ ਮੌਤ ਹੋਈ, ਇਹ ਕਨਫਰਮ ਹੋ ਚੁੱਕਾ ਹੈਗਾ। ਜੀ ਬਿਲਕੁਲ ਹਰਜੋਤ ਸਿੰਘ ਜੀ, ਬਹੁਤ ਹੀ ਗਮਗੀਨ ਕਰਨ ਵਾਲੀ, ਕਲੇਜਾ ਪਾੜਨ ਵਾਲੀ ਇਹ ਜਿਹੜੀ ਖਬਰ ਆ ਇਸ ਟਾਈਮ ਆ ਰਹੀ ਆ। ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਤੇ ਇਸ ਮੌਕੇ ਰਾਸ਼ਟਰਪਤੀ ਬਾਈਡਨ ਆ ਉਹ ਮੁਲਕ ਨੂੰ ਸੰਬੋਧਿਤ ਕਰ ਰਹੇ ਆ। ਜਿਹੜੀ ਟੈਕਸਸ ਦੇ ਇਸ ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਗੋਲੀकांड ਜਿਹੜਾ ਵਾਪਰਿਆ ਆ ਉਸ ਦੇ ਬਾਬਤ ਉੱਥੋਂ ਦੇ ਗਵਰਨਰ ਗ੍ਰੈਗ ਐਬਟ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੰਦੇ ਹੋਏ ਸਾਰੇ ਹੀ ਮੁਲਕ ਨੂੰ ਦੱਸਿਆ ਸੀਗਾ ਵੀ ਸੈਲਵਾਡੋਰ ਰਾਮੋਸ ਜਿਹੜਾ 18 ਸਾਲਾਂ ਦਾ ਰੈਜ਼ੀਡੈਂਟ ਸੀਗਾ, ਉਸ ਨੂੰ ਪੁਲਿਸ ਨੇ ਜਿਹੜਾ ਬਾਅਦ ਦੇ ਵਿੱਚ ਮਾਰ ਦਿੱਤਾ ਸੀ। ਇੱਕ 66 ਸਾਲਾਂ ਦੀ ਔਰਤ, 10 ਸਾਲਾਂ ਦੀ ਬੱਚੀ ਅਜੇ ਵੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਾਂਦੇ ਨੇ। ਹਰਜੋਤ ਸਿੰਘ ਜੀ, ਬੜਾ ਮਾਹੌਲ ਇੱਦਾਂ ਦਾ ਆ। ਨਿਆਣੇ ਆਪਾਂ ਸਾਰੇ ਜਾਣੇ ਸਕੂਲਾਂ ਨੂੰ ਘੱਲਦੇ ਆ, ਸਕੂਲਾਂ ਨੂੰ ਬੜਾ ਸੇਫ ਸੁਰੱਖਿਅਤ ਜਿਹੜਾ ਇੱਕ ਸਮੇਂ ਦੇ ਉੱਤੇ ਮੰਨਿਆ ਜਾਂਦਾ ਸੀ। ਹੁਣ ਲੋਕ ਡਰਦੇ ਨੇ ਵੀ ਪਤਾ ਨਹੀਂ ਕੀ ਜਿਹੜਾ ਹੋ ਜਾਣਾ। ਅੱਜ ਤੋਂ 10 ਵਜੇ ਪਹਿਲਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਕਨੈਟੀਕਟ ਦੇ ਵਿੱਚ ਜਿਹੜੀ ਐਲੀਮੈਂਟਰੀ ਸਕੂਲ ਦੇ ਵਿੱਚ ਮਾਸ ਸ਼ੂਟਿੰਗ ਜਿਹੜੀ ਉਹ ਵਾਪਰੀ ਸੀ, ਉਸ ਨੂੰ ਲੈ ਕੇ। ਸੋ ਇਹ 10 ਸਾਲਾਂ ਬਾਅਦ ਇਹ ਘਿਨਾਉਣੀ ਹਰਕਤ ਜਿਹੜੀ ਇਹ ਦੁਬਾਰਾ ਇੱਕ ਵਾਰੀ ਫੇਰ ਵਾਪਰੀ ਆ। ਮਾਸ ਸ਼ੂਟਿੰਗਸ ਲਗਾਤਾਰ ਹੁੰਦੀਆਂ ਨੇ, ਹੋ ਰਹੀਆਂ ਨੇ, ਰੁਕਣ ਦਾ ਕੋਈ ਇਸ ਦੇ ਵਿੱਚ ਨਾਮ ਨਹੀਂ ਜਿਹੜਾ ਉਹ ਹੈਗਾ। ਸੋ ਕੀ ਜਿਹੜਾ ਇਹ ਮੂਰਖ ਇਨਸਾਨ ਦੇ ਦਿਮਾਗ ਦੇ ਵਿੱਚ, ਇਸ ਹਥਿਆਰੇ ਦੇ ਦਿਮਾਗ 'ਚ ਚੱਲ ਰਿਹਾ ਸੀ, ਇਸ ਦੇ ਵਿੱਚ ਹਾਲ ਦੀ ਘੜੀ ਪਤਾ ਨਹੀਂ ਆ। ਇਸੇ ਦੌਰਾਨ ਕਿਉਂਕਿ ਸੈਨੇਟ ਦੇ ਵੀ ਜਿਹੜਾ ਸੈਸ਼ਨ ਦੇ ਵਿੱਚ ਸੀਗਾ, ਇਹ ਜਦ ਇਹ ਸ਼ੂਟਿੰਗ ਹੋਈ, ਕੁਝ ਸੈਨੇਟਰਸ ਨੇ ਰਿਐਕਟ ਕੀਤਾ ਫਲੋਰ ਦੇ ਉੱਤੋਂ, ਜਿਨ੍ਹਾਂ ਵਿੱਚ ਸੈਨੇਟਰ ਕ੍ਰਿਸ ਮਰਫੀ ਕਨੈਟੀਕਟ ਦੇ ਵਿੱਚ, ਜੋ ਕਨੈਟੀਕਟ ਤੋਂ ਆ, ਜਿਹੜੇ ਰਿਪਰੈਜ਼ੈਂਟ ਕਰਦੇ ਨੇ ਨਿਊ ਟਾਊਨ ਨੂੰ, ਜਿੱਥੇ ਸੈਂਡੀ ਹੁੱਕ ਐਲੀਮੈਂਟਰੀ ਜਿਹੜੀ ਸ਼ੂਟਿੰਗ ਆ ਉਹ ਹੋਈ ਸੀਗੀ, ਜਿੱਥੇ 26 ਜਿਹੜੇ ਬੱਚੇ ਤੇ ਉੱਥੇ ਦੇ ਅਧਿਆਪਕ ਆ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀਗੀ। ਉਸ ਦੇ ਬਾਬਤ ਉਹਨਾਂ ਨੇ ਕਿਹਾ ਵੀ ਅੱਜ ਮੈਂ ਇਸ ਫਲੋਰ ਤੋਂ ਸਦਨ ਦੇ ਵਿੱਚ ਆ ਕੇ ਬੈਗ ਕਰਦਾ ਆ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਆਪਣੇ ਗੋਡਿਆਂ ਭਾਰ ਹੋ ਕੇ ਹੱਥ ਜੋੜ ਕੇ ਕਹਿੰਦਾ ਆ ਵੀ ਆਪਾਂ ਨੂੰ ਇਸ ਦਾ ਕੋਈ ਹੱਲ ਜਿਹੜਾ ਆ ਉਹ ਲੱਭਣਾ ਪੈਣਾ ਆ। ਵੀ ਆਓ ਆਪਾਂ ਮਿਲ ਕੇ ਇਕੱਠੇ ਹੋ ਕੇ ਕੁਛ ਅਜਿਹੇ ਕਾਨੂੰਨ ਬਣਾਈਏ ਵੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਘੱਟ ਵਾਪਰਨ। ਸੋ ਹੁਣ ਪਤਾ ਨਹੀਂ ਜਿਹੜਾ ਹਰਜੋਤ ਸਿੰਘ ਜੀ ਅੱਗੇ ਕੀ ਹੋਊਗਾ। ਇਸੇ ਦੌਰਾਨ ਜਿਹੜੇ ਸੈਨੇਟਰ ਚਾਰਲਸ ਗ੍ਰਾਸਲੀ ਆਇਓਵਾ ਤੋਂ ਤੇ ਰਿਕ ਸਕਾਟ ਫਲੋਰੀਡਾ ਤੋਂ ਆ, ਉਹ ਇੱਕ ਲੈਜਿਸਲੇਸ਼ਨ ਲਿਆਉਣ ਬਾਰੇ ਜਿਹੜੇ ਉਹ ਸੋਚ ਰਹੇ ਆ, ਜਿਸ ਦੇ ਵਿੱਚ ਸਕੂਲ ਸਿਕਿਉਰਿਟੀ ਨੂੰ ਹੋਰ ਬਿਹਤਰ ਜਿਹੜਾ ਆ ਉਹ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਵੀ, ਉਸ ਤੋਂ ਬਾਅਦ 'ਚ ਸੈਂਡੀ ਹੁੱਕ ਤੋਂ ਬਾਅਦ 'ਚ ਇੱਕ ਹੋਰ ਹਾਈ ਸਕੂਲ ਦੇ ਵਿੱਚ, ਮਾਰਜੋਰੀ ਸਟੋਨਮੈਨ ਡਗਲਸ ਹਾਈ ਸਕੂਲ ਜਿਹੜਾ ਪਾਰਕਲੈਂਡ ਫਲੋਰੀਡਾ 'ਚ ਆ, ਉੱਥੇ ਗੋਲੀकांड ਹੋਇਆ ਸੀਗਾ 14 ਫਰਵਰੀ ਵਾਲੇ ਦਿਨ। 17 ਜਿਹੜੇ ਲੋਕ ਆ ਉੱਥੇ ਮਰੇ ਸੀ, ਜਿਨ੍ਹਾਂ 'ਚ ਵਿਦਿਆਰਥੀ ਸੀਗੇ 2008 ਦੇ ਵਿੱਚ। ਸੋ ਇਸ ਬਿੱਲ ਨੂੰ ਕੋਈ ਸਪੋਰਟ ਮਿਲ ਸਕੂਗੀ, ਨਹੀਂ ਮਿਲ ਸਕੂਗੀ, ਇਹ ਜਿਹੜੀ ਆ ਬਾਅਦ ਦੀ ਜਿਹੜੀ ਉਹ ਗੱਲ ਹੈਗੀ ਆ। ਸੋ ਹੁਣ ਸਕੂਲੇ ਬੱਚਿਆਂ ਨੂੰ ਘੱਲਦੇ ਹੋਏ ਬਹੁਤ ਸਾਰੇ ਲੋਕ ਸੋਚਦੇ ਨੇ, ਡਰਦੇ ਨੇ ਵੀ ਪਤਾ ਨਹੀਂ ਅੱਗੇ ਜਿਹੜਾ ਉਹ ਕੀ ਬਣੂਗਾ। ਇਸੇ ਦੇ ਉੱਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ, ਉਸਨੇ ਸ਼ੂਟਿੰਗ ਦੇ ਉੱਤੇ ਆਪਣੀ ਟਿੱਪਣੀ ਦਿੰਦੇ ਹੋਏ ਕਿਹਾ
ਵੀ ਇਨਫ ਇਜ਼ ਇਨਫ, ਹੁਣ ਬਹੁਤ ਜਿਹੜਾ ਆ ਉਹ ਹੋ ਚੁੱਕਾ ਹੈਗਾ ਆ। ਸੋ ਸਥਿਤੀ ਪਤਾ ਨਹੀਂ ਹਰਜੋਤ ਸਿੰਘ ਜੀ ਕਿਹੜੇ ਪਾਸੇ ਨੂੰ ਜਿਹੜੀ ਉਹ ਜੀ ਜਾ ਰਹੀ ਹੈਗੀ ਆ। ਹਾਲ ਦੀ ਘੜੀ ਇਦਾਂ ਦੀਆਂ ਜਿਹੜੀਆਂ ਸ਼ੂਟਿੰਗਸ ਆ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਰੋਂਦਿਆਂ ਦੀਆਂ, ਕੁਰਲਾਉਂਦਿਆਂ ਦੀ, ਉਹਨਾਂ ਬੱਚਿਆਂ ਦੇ ਮਾਪਿਆਂ ਦੀਆਂ ਤਸਵੀਰਾਂ ਇਸ ਟਾਈਮ ਸਾਨੂੰ ਵੀ ਜਿਹੜਾ ਆ ਹਰਜੋਤ ਸਿੰਘ ਜੀ ਗਮਗੀਨ ਕਰ ਰਹੀਆਂ ਆ। ਬੰਦਾ ਕੀ ਜਿਹੜਾ ਇਸ ਦੇ ਵਿੱਚ ਥਾਟਸ ਐਂਡ ਪ੍ਰੇਅਰਸ ਤਾਂ ਜ਼ਰੂਰ ਬੰਦੇ ਕਹਿੰਦੇ ਆ, ਸਾਰੇ ਜਾਣੇ, ਸਾਰੇ ਪੋਲੀਟੀਸ਼ੀਅਨ ਵੀ ਜਿਹੜੇ ਉਹ ਕਹਿੰਦੇ ਆ, ਪਰ ਸਕੂਲਾਂ ਦੇ ਵਿੱਚ ਇੱਦਾਂ ਦੀਆਂ ਵਾਰਦਾਤਾਂ ਨੂੰ ਰੁਕਣਾ ਚਾਹੀਦਾ ਹੈ। ਕੋਈ ਨਾ ਕੋਈ ਸਖਤ ਕਦਮ ਜਿਹੜੇ ਉਹ ਹੁਣ ਚੱਕਣ ਦੀ ਇਸ ਦੇ ਵਿੱਚ ਜ਼ਰੂਰਤ ਹੈ ਜੀ। ਸੋ ਬਿਲਕੁਲ ਕੱਲਾ ਸਕੂਲ ਨਹੀਂ ਹੈ, ਚਰਚ ਲੈ ਲਓ, ਗੁਰਦੁਆਰੇ ਲੈ ਲਓ, ਮੂਵੀ ਥੀਏਟਰ ਲੈ ਲਓ, ਵੱਡੇ ਵੱਡੇ ਸ਼ਾਪਿੰਗ ਸੈਂਟਰ ਲੈ ਲਓ, ਗਰੋਸਰੀ ਸਟੋਰ ਲੈ ਲਓ, ਹਰ ਇੱਕ ਜਗ੍ਹਾ ਦੇ ਉੱਤੇ ਮਾਸ ਸ਼ੂਟਿੰਗ ਹੋਈ ਹੈਗੀ ਆ। ਟੈਕਸਸ ਦੇ ਵਿੱਚ ਇਹ ਪਹਿਲੀ ਵਾਰੀ ਨਹੀਂ ਹੋਈ ਮਾਸ ਸ਼ੂਟਿੰਗ। ਇਸ ਤੋਂ ਪਹਿਲਾਂ 2018 ਦੇ ਵਿੱਚ ਇੱਕ ਗਨਮੈਨ ਨੇ 10 ਜਾਣਿਆਂ ਨੂੰ ਸੈਂਟਾ ਫੀ ਹਾਈ ਸਕੂਲ ਦੇ ਵਿੱਚ, ਹੂਸਟਨ ਵਾਲੇ ਏਰੀਆ ਦੇ ਵਿੱਚ ਮਾਰਿਆ ਸੀਗਾ। ਇਸ ਤੋਂ ਬਿਨਾਂ ਸਾਊਥਲੈਂਡ ਸਪ੍ਰਿੰਗਸ ਦੇ ਵਿੱਚ ਇੱਕ ਸ਼ੂਟਿੰਗ ਹੋਈ ਸੀ 2019 ਦੇ ਵਿੱਚ। ਵਾਲਮਾਰਟ ਦੇ ਵਿੱਚ ਐਲ ਪਾਸੋ ਏਰੀਆ ਦੇ ਵਿੱਚ 23 ਲੋਕਾਂ ਨੂੰ ਰੇਸਿਸਟ ਅਟੈਕ ਦੇ ਅੰਡਰ ਗੋਲੀਆਂ ਨਾਲ ਮਾਰਿਆ ਗਿਆ ਸੀ। ਇਹ ਸ਼ੂਟਿੰਗ ਉਸ ਟਾਈਮ ਹੋਈ ਆ ਜਿਸ ਟਾਈਮ ਤੇ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੀ ਐਨੂਅਲ ਕਨਵੈਨਸ਼ਨ ਹੂਸਟਨ ਦੇ ਵਿੱਚ ਹੋਣ ਜਾ ਰਹੀ ਹੈਗੀ ਆ। ਸੋ ਇਹ ਬਹੁਤ ਹੀ ਜਿਹੜੀ ਮਾੜੀ ਖਬਰ ਆ ਰਹੀ ਹੈਗੀ ਆ ਵੀ ਕੀ ਕੁਝ ਕੀਤਾ ਜਾਵੇ। ਜਿਹੜੇ ਕਾਂਗਰਸਮੈਨ ਇਸ ਹੱਕ ਵਿੱਚ ਆ ਵੀ ਕੰਟਰੋਲ ਕਰਨਾ ਚਾਹੀਦਾ ਹੈਗਾ ਆ। ਕ੍ਰਿਸ ਮਰਫੀ ਤੁਸੀਂ ਦੱਸਿਆ ਵੀ ਸੀ, ਉਹਨਾਂ ਨੇ ਫਿਰ ਕਿਹਾ ਵੀ ਇਹ ਮੈਂ ਸਾਰਿਆਂ ਤੋਂ ਗੋਡਿਆਂ ਭਾਰ ਬਹਿ ਕੇ ਕਹਿ ਰਿਹਾ ਵੀ ਆਪਾਂ ਨੂੰ ਐਕਟ ਕਰਨਾ ਚਾਹੀਦਾ ਆ। ਇਹ ਜਿਹੜੀ ਮੈਂਟਲ ਇਲਨੈਸ ਵਾਲੀ ਬੁਲਸ਼ਿਟ ਆ, ਇਸ ਨੂੰ ਸਾਨੂੰ ਬੰਦ ਕਰਨਾ ਚਾਹੀਦਾ ਹੈਗਾ। ਸੋ ਹਰ ਵਾਰੀ ਵੀ ਇਹੀ ਕਹਿ ਕੇ ਤੁਸੀਂ ਜਿਹੜੇ ਆ ਉਹਨਾਂ ਨੂੰ ਛੱਡ ਦਿੰਦੇ ਹੈਗੇ ਆ ਤੇ ਇਨੋਸੈਂਟ ਲੋਕ ਮਾਰੇ ਜਾ ਰਹੇ ਹੈਗੇ ਆ। ਪਰ ਆਪਾਂ ਨੂੰ ਵੀ ਪਤਾ ਵੀ ਇਹ ਥੋੜਾ ਜਿਹਾ ਰੌਲਾ ਪੈਂਦਾ, ਹੁੰਦਾ ਕੁਛ ਨਹੀਂ ਹੈ। ਚਾਹੇ ਰਿਪਬਲਿਕਨ ਆ ਚਾਹੇ ਡੈਮੋਕ੍ਰੇਟ ਆ, ਫੰਡਿੰਗ ਸਾਰੇ ਇਹ ਉਹਨਾਂ ਤੋਂ ਲੈਂਦੇ ਹੈਗੇ, ਨੈਸ਼ਨਲ ਰਾਈਫਲ ਐਸੋਸੀਏਸ਼ਨ ਤੋਂ। ਪਰ ਆਮ ਲੋਕਾਂ ਦੇ ਲਈ ਜਿਹੜਾ ਕੋਈ ਵੀ ਪਲੇਸ ਆਪਾਂ ਕਹਿ ਨਹੀਂ ਸਕਦੇ ਵੀ ਇਸ ਟਾਈਮ ਸੇਫ ਹੈਗੀ ਆ। ਹੁਣ ਤੁਸੀਂ ਦੇਖ ਲਓ ਵੀ ਧਾਰਮਿਕ ਜਗ੍ਹਾ ਲੈ ਲਓ, ਚਰਚ ਲੈ ਲਓ, ਗੁਰਦੁਆਰਿਆਂ 'ਚ ਮਾਸ ਸ਼ੂਟਿੰਗ ਹੋਈ ਆ, ਸਕੂਲ ਲੈ ਲਓ, ਜਿੱਥੋਂ ਆਪਾਂ ਗਰੋਸਰੀ ਲੈਣ ਜਾਂਦੇ ਆ ਉੱਥੇ ਦੇਖ ਲਓ, ਮੂਵੀ ਥੀਏਟਰ ਦੇ ਵਿੱਚ ਪਿਛਲੇ ਸਾਲਾਂ ਦੇ ਦੌਰਾਨ ਹੋਈ ਸੀ। ਸੋ ਕੋਈ ਵੀ ਜਗ੍ਹਾ ਅਮਰੀਕਾ ਦੇ ਵਿੱਚ ਨਹੀਂ ਬਚੀ ਜਿੱਥੇ ਮਾਸ ਸ਼ੂਟਿੰਗ ਨਹੀਂ ਹੋਈ ਹੈ।